अल्लाह पाक को गाहक भेज कैसा हालात हो गए हैं जी। महंगाई इन्नी वध गई है, समझ नहीं आ रही किहड़े पासे जाइए। उतों लोकी आउंदे आ दो दो वारी रंग पवा लेंदे ते दो दो वारी खोया पवा लेंदे। इन्नी महंगाई हो गई है, लोगों के काम ठंडे, मेरा तो काम वैसे भी ठंडा है। वो ठंडा हो गया। और यार मेरे परवरदिगार, और कोई ऐसे हुक्मरान भेज जेड़े इस मुल्क के हालात नूं सही कर देण। एक मैं शगिर्द दे हत्थों बहुत तंग हाँ, इन मस्जिदों का रखिया वा, इन्हें मैनू उल्टी मुसीबत पाई है। इस शगिर्द का मैनू कोई फायदा नहीं हो रहा। ओ ठीपे ओ की आ की करन दे? मैं दुकान इकट्ठी कर रहा उस्ताद जी। ओ काली इकट्ठी करन दे हल 10 वज गए हुण किथे गाहक। ओ 3 बजे तक दुकानदारी है बेटा, 3 बजे तक की हो गया? दुकान बंद करनी। ओ चल दुकान सीधी कर, अगे ही कारोबार है नहीं, तो नैशी पाई तू। जे 10 वजे कोई गाहक नहीं आया तो 3 वजे भी किसी ने नहीं होना हैगा। मैं कहना इकट्ठी करिए, मैं बड़ा थक्या, मैनू बड़ी नींद आई है। ये दुकान तेरी है कि मेरी है? साडी। ते फिर फैसला मैं करना कि तू करना? ਅਸੀਂ ਸ਼ਾਗਿਰਦੇ ਆ ਨਾ ਤੁਹਾਡੇ। ਤੇ ਸ਼ਾਗਿਰਦ ਤੂੰ ਸ਼ਾਗਿਰਦ ਬਣ ਕੇ ਰਹਿ। ਤੈਨੂੰ ਮੈਂ ਕਹਿ ਰਿਹਾ ਵੀ 3 ਵਜੇ ਤੱਕ ਇੱਥੇ ਗਾਹਕ ਆਉਂਦਾ। ਚਲੋ ਮੈਂ ਜੀ ਕਹਿੰਦਾ ਦੁਕਾਨ ਇਕੱਠੀ ਕਰਕੇ ਚੱਲ ਜਾਣਾ, ਤੁਸੀਂ 3 ਵਜੇ ਤੱਕ ਬੈਠੇ ਰਹੋ। ਤੇ ਤੈਨੂੰ ਤੂੰ ਦਿਹਾੜੀ ਕਾਦੀ ਲੈਣੀ ਮੇਰੇ ਕੋਲ? ਹਾਂ ਦਿਹਾੜੀ ਨਹੀਂ ਲੈਣੀ। ਉਹ ਸਾਲ ਬੰਦਾ ਕਿਸੇ ਥੱਕ ਵੀ ਜਾਂਦਾ। ਜਾ ਉੱਠ ਭਾਈ, ਗੋਲਾ ਹੈ ਨਹੀਂ ਜਾ। ਉਹ ਭਾਈ ਓਏ ਆਰਾਮ ਨਾਲ ਬੈਠ ਭਾਜੀ, ਤੁਹਾਨੂੰ ਬਿਹਤਰੀਨ ਗੋਲੇ ਮਿਲਣਗੇ। ਹੈਂ ਮੇਰਾ ਤੇ ਭਲਵਾਨ ਜੀ ਆਇਸ ਗੋਲਾ ਬਾਹਰ ਪੂਰੇ ਵਰਲਡ 'ਚ ਮਸ਼ਹੂਰ ਆ। ਇਹ ਤੇ ਨਲਾਇਕ ਸ਼ਾਗਿਰਦ ਪਾਗਲ ਆ ਥੋੜਾ ਜਿਹਾ। ਮੈਂ ਤਰਸ ਖਾ ਕੇ ਰੱਖਿਆ ਇਹਨੂੰ ਇੱਥੇ। ਗੋਲਾ ਸਾਡੇ ਬੜੇ ਮਸ਼ਹੂਰ ਆ। ਉਹ ਸਾਹਬ ਬੜਾ ਅੱਛਾ ਗੋਲਾ ਬਣਾਉਂਦਾ। ਅਸੀਂ ਜਿਹੜਾ ਗੋਲਾ ਬਣਾਉਂਦੇ ਆ ਨਾ, ਹਾਂ ਅਸੀਂ ਮਿੱਠਾ ਘੱਟ ਪਾਉਂਦੇ ਆ। ਓਏ ਸਾਹ ਜੀ ਬੰਦੇ ਨੂੰ ਸ਼ੂਗਰ ਨਾ ਹੋ ਜੇ, ਮੈਂ ਤਾਂ ਕਹਿ ਰਿਹਾ ਨਾ, ਤੁਹਾਨੂੰ ਪਤਾ। ਉਹ ਲਹਿਦਾ ਗੋਲੇ ਆ ਜਿਹੜੇ ਸ਼ੂਗਰ ਦੇ ਮਰੀਜ਼ਾਂ ਵਾਸਤੇ, ਉਹ ਲਹਿਦਾ ਗੋਲੇ ਆ। ਅੱਛਾ ਆ ਜਿਹੜੇ ਆਮ ਗੋਲੇ ਆ ਪਬਲਿਕ ਵਾਸਤੇ ਆ। ਭਾਜੀ ਉਹ ਗੋਲਾ ਮੁੱਕ ਗਿਆ, ਤੁਸੀਂ ਲੈਣਾ ਭਾਜੀ। ਉਹ ਕਿੱਥੇ? ਉਹ ਸਾਡੇ ਕੋਲ ਗੋਲੇ ਮੁੱਕ ਗਏ, ਸਾਡੇ ਕੋਲ ਸ਼ੂਗਰ ਵਾਲੇ ਗੋਲੇ ਆ। ਉਹ ਨਹੀਂ ਸਾਡੇ ਕੋਲ ਦੋਵੇਂ ਕਿਸਮ ਦੇ ਗੋਲੇ ਮੌਜੂਦ ਆ। ਭਾਜੀ ਤੁਸੀਂ ਕਿਹੜਾ ਖਾਣਾ, ਸ਼ੂਗਰਲੈਸ ਕਿ ਸ਼ੂਗਰ ਵਾਲਾ? ਸ਼ੂਗਰਲੈਸ। ਹਾਂ ਸ਼ੂਗਰਲੈਸ ਹੋਣੀ ਭਰਾ, ਦੇਖੋ 1 ਮਿੰਟ ਚ ਆਉਂਦਾ। ਓਏ ਇਹਦੇ ਇੱਥੋਂ ਗੋਲਾ ਨਾ ਖਾਈ, ਠੀਕ ਹੈ? ਇਹਦੇ ਉੱਥੋਂ ਗੋਲਾ ਖਾਣ ਦੇ ਨਾਲ ਤੈਨੂੰ ਸ਼ੂਗਰ ਹੋ ਜਾਣੀ ਆ। ਤੇ ਮੈਂ ਕਹਿੰਦਾ ਛੱਡ ਗੋਲਾ ਕੀ ਖਾਣਾ, ਉੱਠ ਭਾਈ। ਉਹ ਕਿੱਥੇ ਉੱਠੇ? ਉਹ ਸਾਹ ਜੀ ਜਾਣਦੇ ਹੋ ਬੰਦਾ ਕਿਉਂ ਬੰਨ ਕੇ ਪਾਇਆ ਤੁਹਾਡੇ ਹੱਥ ਨਾਲ? ਕੌਣ ਗੋਲਾ ਖਾਦਾ? ਕਿਉਂ ਨਹੀਂ ਖਾਂਦਾ? ਪੂਰਾ ਸ਼ਹਿਰ ਮੇਰੇ ਹੱਥੋਂ ਗੋਲਾ ਖਾਂਦਾ। ਮੈਂ ਤੇ ਫੰਕਸ਼ਨਾਂ 'ਚ ਗੋਲੇ ਵੇਚਦਾ ਹੈ। ਇਹ ਹੱਥ ਨਹੀਂ ਧੋਂਦਾ। ਆ ਭਾਜੀ ਤੁਹਾਡੇ ਸਾਹਮਣੇ ਆ ਦੇਖੋ, ਪਹਿਲੇ ਮੈਂ ਹੱਥ ਧੋਤੇ ਆ, ਫਿਰ ਮੈਂ ਬਿਸਮਿਲ੍ਲਾ ਕਰਕੇ ਦੁਕਾਨ ਤੇ ਖਲੋਤਾ ਵਾਂ। ਤੁਸੀਂ ਪਹਿਲੇ ਗਾਹਕ ਆਏ ਹੋ। ਉਹ ਮਨੂ ਸਾਹਿਬ ਕਿਸ ਕਿਸਮ ਦਾ ਸ਼ਾਗਿਰਦ ਹੈ? ਸਾਹ ਜੀ ਦਿਹਾੜੀ ਦਿਓ ਮੈਨੂੰ। ਲੈ ਦਿਹਾੜੀ ਹਾਲੇ ਸ਼ੁਰੂ ਹੋਈ ਨਹੀਂ, ਇਹਨੂੰ ਪਹਿਲੇ ਦਿਓ ਦਿਹਾੜੀ। ਮੈਂ ਦਿਹਾੜੀ ਸ਼ੁਰੂ ਨਹੀਂ, 6 ਵਜੇ ਦਾ ਆਇਆ, 10 ਵਜੇ ਕਿਤੇ ਹਲੇ ਦਿਹਾੜੀ ਸ਼ੁਰੂ ਨਹੀਂ ਹੋਈ। ਲਓ ਜੀ, ਸਾਡਾ ਕੰਮ ਸ਼ੁਰੂ ਹੁੰਦਾ ਜੀ ਰਾਤ ਨੂੰ 8 ਵਜੇ। ਇਹਨੂੰ ਹਲੇ 2 ਘੰਟੇ ਹੋਏ ਆਏ ਨੂੰ। 3 ਵਜੇ ਤੱਕ ਜੀ ਜਨਾਬ ਕੀ ਗੱਲ ਹੋਈ ਇੱਥੇ ਜੀ? ਸਲਾਮ ਜੀ। ਕੀ ਗੱਲ ਆ ਭਾਜੀ? ਆ ਗੋਲ ਜੀ ਭਲਵਾਨ ਜੀ ਆਇਸ ਗੋਲਾ। ਤੁਸੀਂ ਗੋਲੇ ਲਾਏ? ਹਾਂਜੀ ਜੀ। ਇਧਰ ਆਓ, ਤੁਹਾਡੇ ਨਾਲ ਗੱਲ ਕਰਨੀ ਸੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਗੋਲੇ ਕਾਲੇ ਬਰਫ਼ ਦੇ ਬਣਾਉਣੇ? ਮੈਂ ਹਾਂਜੀ ਆ, ਹੋਰ ਕਦੇ ਅਸੀਂ ਆਪਣਾ ਇੱਟਾਂ ਦੇ ਬਣਾਈ ਦੇ, ਬਰਫ਼ ਦੇ ਹੀ ਹੈ। ਨਹੀਂ ਇਹ ਤੁਸੀਂ ਵਿੱਚ ਲਾਲ ਰੰਗ ਦਾ ਬਣਾ ਕੇ ਰੱਖਿਆ ਨਾ, ਕੀ ਗੱਲ ਇਹਨੂੰ? ਉਹ ਗਾਹਕ ਆਏ ਜੀ, ਇਹ ਸ਼ੂਗਰਲੈਸ ਗੋਲਾ ਮੈਂ ਉਹਨਾਂ ਨੂੰ ਦੇਣਾ। 8 ਰੁਪਏ ਉਹਨਾਂ ਨੂੰ ਦੇ ਕੇ ਆ। ਮੈਂ ਦਿਆ ਨਾ। ਅੱਛਾ ਗੱਲ ਇਹ ਆ, ਹਾਂਜੀ। ਇੱਥੇ ਖਲੋਵੋ ਜਰਾ। ਹਾਂਜੀ ਇਹ ਜਰਾ ਇੱਕ ਗੋਲਾ ਚਾਹੀਦਾ ਮੈਨੂੰ। ਆ ਤੁਸੀਂ ਬਰਫ਼ ਦੇ ਬਣਾਉਣੇ? ਆ ਦੇਖੋ ਜੀ, ਇਹ ਬਰਫ਼ ਦੇ ਹੀ ਆ। ਅੱਛਾ ਜੀ, ਵਾਹ ਹਾਂਜੀ, ਭਾਈ ਹਾਂਜੀ। ਵਾਹ। ਇਹਦੇ ਨਾਲ ਓਏ ਆ ਕੀ ਕਰਨ ਨੇ? ਸਾਹ ਜੀ ਮਿੱਠਾ ਘਾਟਾ ਕਿਉਂ ਜ਼ਿਆਦਤੀ ਕਰ ਰਹੇ ਹੋ? ਓਏ ਉਹ ਸ਼ੂਗਰ ਦਾ ਮਰੀਜ਼ ਆ, ਦੇ ਜਾ ਕੇ ਉਹਨੂੰ। ਉਹਨੇ ਤਾਂ ਨਹੀਂ ਵੇਖਿਆ। ਹਾਂਜੀ ਭਾਜੀ। ਭਾਜੀ ਇਹ ਗੋਲੇ ਜਿਹੜੇ ਤੁਸੀਂ ਬਣਾਉਣੇ ਹੋ, ਜੀ ਭਾਜੀ। ਇਹਨਾਂ ਦੀ ਬਹੁਤੀ ਸੱਟ ਤਾਂ ਨਹੀਂ ਲੱਗਦੀ? ਸੱਟ ਕੀ ਮਤਲਬ? ਇਹਦਾ ਮਜ਼ਾ ਹੁੰਦਾ ਜੀ। ਅੱਛਾ ਜੀ। ਹਾਂਜੀ। ਇਹ ਜਦੋਂ ਇੱਕ ਦੂਜੇ ਮਾਰੀਏ ਮਜ਼ਾ ਆਉਂਦਾ ਹੈ? ਓਹੋ ਇਹ ਉਹ ਗੋਲੇ ਨੇਗੇ। ਹਾਂ ਕਿਹੜੇ ਨੇ? ਇਹਨੂੰ ਕਹਿੰਦੇ ਆ ਆਈਸ ਗੋਲਾ ਵਿਦ ਕਲਰ ਐਂਡ ਵਿਦ ਫਲੇਵਰ ਐਂਡ ਵਿਦ ਖੋਇਆ। ਕੀ ਹੈ ਵਿੱਚ? ਕੀ ਪਾਇਆ? ਸ਼ਰੇਸ਼ ਪਾਈ ਆ? ਹੱਥ ਜੁੜਨ ਲੱਗ ਪਏ ਨਹੀਂ ਮੇਰੇ। ਨਹੀਂ, ਇਹ ਹੁੰਦੀ ਸ਼ੂਗਰ ਜਿਹੜੀ ਹੁੰਦੀ ਨਾ, ਚੀਨੀ। ਹਾਂਜੀ। ਖਾਲਸ ਚੀਨੀ। ਅੱਛਾ ਜੀ। ਮੈਂ 2 ਨੰਬਰੀ ਨਹੀਂ ਕਰਦਾ ਭਾਜੀ, ਮੈਂ ਖਾਲਸ ਚੀਨੀ, ਅੱਛਾ। ਖਾਲਸ ਗਲੂਕੋਜ਼ ਨਾਲ ਮੈਂ ਰੰਗ ਬਣਾਉਣਾ। ਅੱਛਾ। ਕੋਈ ਬੰਦਾ ਦੁਨੀਆ ਤੇ ਸਾਬਤ ਕਰ ਦੇਵੇ ਹਾਂਜੀ। ਕਿ ਇਹਦੇ ਚ ਕੋਈ 1% ਵੀ ਸਕਰੀਨ ਆ ਅੱਛਾ ਜੀ। ਤੇ ਮੈਂ ਆਪਣੀ ਧੌਣ ਲਵਾ ਦਿਆਂ। ਅੱਛਾ ਜੀ। ਸਾਬਤ ਮੈਂ ਕਰਦਾ ਨਾ, ਅੱਛਾ। ਹੁਣ ਤੁਸੀਂ ਲਾ ਦਿਓ। ਓਏ ਓਏ ਉਹ ਨਸ਼ਾ, ਉਹ ਮੈਨੂੰ ਮਾਫ ਕਰ ਦੇ। ਸਾਹ ਜੀ ਹੱਥ ਨਾਲ। ਉਹ ਜੇ ਰੱਬ ਨੇ ਗਾਹਕ ਭੇਜ ਹੀ ਦਿੱਤਾ ਤਾਂ ਕੋਈ ਹੋ ਲੈਂਦੇ। ਅੱਛਾ ਜੀ, ਇਹ ਪਹਿਲਵਾਨ ਜੀ ਆਈਸ ਗੋਲਾ, ਹਾਂਜੀ ਹਾਂਜੀ। ਇਹ ਤੁਸੀਂ ਪਹਿਲਵਾਨ ਹੋ? ਨਹੀਂ ਜੀ, ਅਸਲ 'ਚ ਮੇਰੇ ਨਾ ਦਾਦਾ ਜੀ ਪਹਿਲਵਾਨ ਸੀ। ਅੱਛਾ। ਤੇ ਫਿਰ ਨਾ ਉਹ ਮਹੱਲੇ 'ਚ ਮੇਰੇ ਅੱਬਾ ਜੀ ਨੂੰ ਵੀ ਪਹਿਲਵਾਨ ਲੋਕੀ ਕਹਿਣ ਲੱਗ ਪਏ। ਅੱਛਾ ਜੀ।
ਤੇ ਫਿਰ ਜਦੋਂ ਮੈਂ ਪੈਦਾ ਹੋਇਆ ਅੱਛਾ ਤੇ ਲੋਕਾਂ ਨੇ ਮੈਨੂੰ ਵੀ ਨਾ ਐਵੇਂ ਜੀਲੂ ਜੀਲੂ ਪਹਿਲਵਾਨ ਅੱਛਾ ਜੀ ਤੇ ਮੇਰਾ ਨਾਮ ਵੀ ਪਹਿਲਵਾਨ ਪੈ ਗਿਆ। ਅੱਛਾ ਜੀਲੂ ਪਹਿਲਵਾਨ ਤੁਹਾਨੂੰ ਕਹਿੰਦੇ ਨੇ? ਹਾਂਜੀ ਜੀਲੂ ਪਹਿਲਵਾਨ ਤੁਹਾਡਾ ਤਾਬਿਆਦਾਰ ਆ ਸਭ। ਅੱਛਾ ਜੀ ਹਾਂਜੀ। ਅੱਛਾ ਗੱਲ ਸੁਣੋ ਆਓ ਦੇਖੋ ਭਾਈ ਉਹ ਕੀ ਕਹਿੰਦਾ ਪਿਆ। ਆ ਖੋਇਆ ਪਾਓ ਜੀ ਖੋਇਆ ਪਾਓ। ਯਾਰ ਅਸੀਂ ਇੱਕ ਦਫਾ ਖੋਇਆ ਪਾਣੀ, ਹਰ ਦਫਾ ਖੋਇਆ ਨਹੀਂ ਪਾਉਂਦੇ ਹੈਗੇ। ਭਾਜੀ ਖੋਇਆ ਪਾਓ ਜੇ ਮੇਰੀ ਖੋਇਆ ਗੱਲ ਨਹੀਂ ਸੁਣੋ, ਹੈ। ਤੁਸੀਂ ਜ਼ਿੰਦਗੀ 'ਚ ਕੀ ਖੋਇਆ ਹੈ? ਇੱਕ ਵਾਰੀ ਖੋਇਆ, 2 ਵਾਰੀ ਖੋਇਆ, ਹੁਣ ਕਿੰਨਾ ਕੁ ਖੋਇਆ ਪਾ ਦਈਏ ਇਹਨਾਂ ਤੁਹਾਨੂੰ? ਨੂੰ ਉਹ ਖੋਇਆ ਪਾ ਕੇ ਦੋ ਖੋਏ ਹੋ ਤੁਮ ਕਹਾਂ। ਓਏ ਮੇਰੀ ਗੱਲ ਸੁਣ ਭਾਈ, ਮਹਿੰਗਾਈ ਦੇਖ ਕਿੰਨੀ ਹੋ ਗਈ। ਅੱਛਾ ਇੱਧਰ ਆਓ ਗੱਲ ਸੁਣੋ ਇੱਥੇ ਬਹਿ ਕੇ ਮੇਰੇ ਨਾਲ ਨਾ ਜ਼ਰਾ ਹਾਂਜੀ। ਇੱਕ ਡੀਲ ਕਰ ਲਓ ਜੀ ਮਾਸ਼ਾਅੱਲਾ। ਤੁਸੀਂ ਨਾ ਬੇਟਾ ਜੀ ਇੱਕ ਜ਼ਰਾ ਗੋਲਾ ਬਣਾ ਕੇ ਲਿਓ ਹੈ ਜ਼ਰਾ ਮੈਂ ਉਸਤਾਦ ਹੋਣਾ ਨਾਲ ਡੀਲ ਕਰ ਲਵਾਂ। ਸਹੀ ਤਰ੍ਹਾਂ ਕਰਕੇ ਬਣਾਈ, ਉਹ ਵੱਡਾ ਗਾਹਕ ਆ। ਅੱਛਾ ਗੱਲ ਇਹ ਆ ਹਾਂਜੀ ਭਾਜੀ। ਕਿ ਬੱਚੇ ਦੀ ਰੱਖੀ ਸ਼ਾਦੀ ਮਾਸ਼ਾਅੱਲਾ। ਤੇ ਬੱਚੇ ਕਹਿੰਦੇ ਜੀ ਕਿ ਸ਼ਾਦੀ ਇਹ ਖੁਸ਼ੀ ਦਾ ਮੌਕਾ ਹੈ ਹਾਂਜੀ ਹੈ ਜੀ ਕਿ ਗੋਲੇ ਚਲਾਉਣੇ ਨੇ। ਮੈਂ ਕਹਿੰਦਾ ਜੀ ਮੇਰੇ ਗੋਲੇ ਐਸੇ ਫੰਕਸ਼ਨਾਂ 'ਚ ਗਏ ਆ ਕਿ ਤੁਸੀਂ ਹੈਰਾਨ ਹੋ ਜਾਓ ਸੁਣ ਕੇ। ਅੱਛਾ ਜੀ ਆ ਪਿਛਲੇ ਦਿਨਾਂ 'ਚ ਗਵਰਨਰ ਪੰਜਾਬ ਆਏ ਸੀ। ਹਾਂਜੀ। ਉੱਥੇ ਪੂਰੇ ਪੰਡਾਲ ਨੂੰ ਗੋਲੇ ਕਿੰਨੇ ਖਵਾਏ? ਤੁਸੀਂ ਖਵਾਏ ਨੇ? ਮੈਂ ਖਵਾਏ। ਅੱਛਾ ਜੀ ਹਾਂਜੀ। ਅੱਛਾ ਇਹ ਜਿਹੜੇ ਗੋਲੇ ਆ ਹਾਂਜੀ ਆਹ ਦੇਖੋ ਇਹ ਗੋਲਾ ਬਣ ਰਿਹਾ। ਹਾਂਜੀ ਇਹ ਮਸ਼ੀਨ ਆ ਜੀ, ਇਹ ਜਦੀਦ ਮਸ਼ੀਨ ਆ। ਅੱਛਾ ਤੁਹਾਡੇ ਗੋਲੇ ਦੀ ਆਵਾਜ਼ ਕਿੰਨੀ ਕੁ? ਬਸ ਆ ਬਸ ਇੰਨੀ ਕੁ ਜਿਹੜੀ ਮਸ਼ੀਨ ਚੱਲਦੀ ਆ ਕੀ ਇੰਨੀ ਕੁ ਆਵਾਜ਼ ਆ। ਅੱਛਾ ਜੀ ਹਾਂਜੀ। ਤੇ ਗੋਲੇ ਤੁਸੀਂ ਤੋਰਾ ਬੋਰਾ ਤੋਂ ਲਿਆਉਣੇ? ਨਹੀਂ ਜੀ ਨਹੀਂ, ਅਸੀਂ ਗੋਲੇ ਆਪ ਬਣਾਉਨੇ ਜੀ। ਆਪ ਬਣਾਉਣੇ ਗੋਲੇ ਤੁਸੀਂ? ਹਾਂਜੀ। ਓਏ ਹੋਏ 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 ਉਹਦਾ ਤੇ ਬਣਿਆ ਵੇਖੋ ਜੀ ਗੋਲਾ, ਨਾਲੇ ਗੱਲਾਂ ਕਰੋ ਨਾਲੇ ਗੋਲੇ ਦਾ ਖੇਲੀ ਜਾਓ। ਇਹ ਤਾਂ ਬੜਾ ਠੰਡਾ ਗੋਲਾ ਹੈ ਜੀ। ਤੇ ਕੀ ਮਤਲਬ ਗੋਲਾ ਹੋ ਰੇ ਕੀ ਇਹ ਚੋਂ ਅੱਗ ਨਿਕਲੇ? ਅੱਛਾ ਇਹ ਅਗਰ ਮੈਂ ਇਹਦੇ ਲੱਕ 'ਚ ਮਾਰਾਂ ਸੱਟ ਤਾਂ ਨਹੀਂ ਲੱਗੇਗੀ? ਨਹੀਂ ਜੀ ਇਹ ਮਾਰਨ ਮੂਰਨ ਨਾਲ ਨਹੀਂ ਹੁੰਦਾ। ਹਾਂਜੀ। ਇਹਦੇ ਚ ਪਾਈ ਦਾ ਤੀਲਾ, ਅੱਛਾ ਜੀ ਤੀਲੇ ਤੇ ਪਾ ਕੇ ਉੱਤੋਂ ਪਾਈ ਦਾ ਖੋਇਆ। ਅੱਛਾ ਜੀ ਖੋਏ ਤੋਂ ਬਾਅਦ ਇਹ ਚ ਪਾਈ ਦੇ ਮੁxtਲਿਫ ਰੰਗ ਫਲੇਵਰ। ਅੱਛਾ ਜਦੋਂ ਫਟਦਾ ਫਿਰ ਰੰਗ ਨਿਕਲਦੇ ਨੇ 7 ਕਿਸਮ ਦੇ। ਭਾਜੀ ਤੁਸੀਂ ਕਿਹੜੇ ਗੋਲੇ ਦੀ ਗੱਲ ਕਰ ਰਹੇ ਹੋ? ਸ਼ਾਦੀ ਹੈ ਬੱਚੇ ਦੀ, ਉਹਨੇ ਕਿਹਾ ਜੀ ਗੋਲੇ ਚਲਾਉਣੇ ਨੇ। ਮੈਂ ਕਿਹਾ ਤੁਹਾਡੇ ਕੋਲ ਗੋਲੇ ਪਹਿਲਵਾਨ ਜੀ ਗੋਲਾ ਵਾਲੇ ਹੈ ਨੇ ਹੈ ਬਾਬਰ ਚੌਕ 'ਚ, ਉਹਨਾਂ ਕੋਲ ਮੈਂ ਕਿਹਾ ਲੈ ਆਉਣੇ ਨੇ। ਤੈਨੂੰ ਕੀ ਪਤਾ ਗੋਲੇ ਅੱਗੇ ਮੈਂ ਵਿਆਹ ਤੇ ਚਲਾਏ ਨੇ। ਅੱਛਾ ਹੈ ਨਵੇਂ ਕੱਪੜੇ ਉਹ ਸੜ ਗਏ। ਅੱਛਾ। ਠੀਕ ਹੈ ਹੱਥ ਸੜ ਗਏ। ਮੈਂ ਕਹਿੰਦਾ ਠੰਡੇ ਗੋਲੇ ਚਲਾਈਏ, ਨਾ ਹੱਥ ਸੜਨ ਨਾ ਕੱਪੜੇ ਸੜਨ, ਛਿੱਟਾਂ ਪੈਣ ਸਿਰਫ। ਉਹ ਵੀ ਤੁਸੀਂ ਆਹ ਗੋਲਾ ਖਾਓ, ਇੰਨਾ ਸੜਨਗੇ ਨਹੀਂ, ਇਹਦੇ ਕੱਪੜੇ ਖਰਾਬ ਵਾਹ ਜੀ ਵਾਹ ਵਾਹ ਜੀ ਵਾਹ। ਆ ਫੜ ਸ਼ੀਰ ਦਾ ਯਾਰ ਇਹ ਤੇ ਗੋਲਾ ਬੜਾ ਮਜ਼ੇਦਾਰ ਮੈਂ ਲੱਗਦਾ। ਕਿਹਾ ਜੀ ਪੂਰੀ ਦੁਨੀਆ 'ਚ ਸਾਡਾ ਗੋਲਾ ਮਸ਼ਹੂਰ ਆ। ਅੱਛਾ ਜੀ ਹਾਂਜੀ। ਆਪ ਜਦੋਂ ਲੋਕੀ ਆਉਂਦੇ ਇੰਗਲੈਂਡ ਤੋਂ, ਹਾਂਜੀ ਅਮਰੀਕਾ ਤੋਂ, ਹਾਂਜੀ ਸਿੱਧਾ ਭਲਵਾਨ ਗੋਲੇ ਵਾਲੇ ਨੂੰ ਲੱਭ ਕੇ ਆਉਂਦੇ ਆ। ਅੱਛਾ ਜੀ ਉਹ ਆ ਕੇ ਇੱਥੇ ਗੋਲਾ ਖਾਂਦੇ ਵੀ ਤੇ ਫੈਮਲੀਆਂ ਹੁੰਦੀਆਂ, ਬੱਚੇ ਆਉਂਦੇ। ਆ ਦੇਖੋ ਕਿੱਡਾ ਸਵਾਦ ਆਇਆ ਤੁਹਾਨੂੰ। ਵਾਹ ਵਾਹ ਵਾਹ। ਐਦਾਂ ਦਾ ਖਾਲਸ ਖੋਇਆ ਅੱਛਾ ਜੀ ਇਹ ਮੈਨੂੰ ਕਿਤੇ ਲੱਭ ਕੇ ਦਿਖਾਓ ਇਸ ਦੌਰ ਦੇ ਵਿੱਚ। ਅੱਛਾ ਇਹ ਗੋਲੇ ਜਿਹੜੇ ਨੇ ਹਾਂਜੀ ਇਹ ਜਦੋਂ ਚੱਲਦੇ ਨੇ ਹਾਂਜੀ। ਤੇ ਇਹਨਾਂ ਦੀ ਸੱਟ ਕਿੰਨੀ ਕੁ ਲੱਗਦੀ ਹੈ, ਛਿੱਟਾਂ ਕਿੰਨੀਆਂ ਕੁ ਪੈਂਦੀਆਂ ਨੇ? ਭਾਈ ਨਾ ਤੇ ਮੇਰੇ ਗੋਲੇ ਚੱਲਦੇ ਆ, ਨਾ ਕੋਈ ਇਹਨਾਂ ਦੀਆਂ ਛਿੱਟਾਂ ਪੈਂਦੀਆਂ। ਹਾਂ ਅਗਰ ਕੋਈ ਗੋਲਾ ਬਣਾਉਂਦਿਆਂ ਤੁਹਾਡੇ ਹੱਥੋਂ ਨਿਕਲ ਗਿਆ ਤੇ ਉਹ ਤੁਹਾਡੇ ਤੇ ਠੰਡੀਆਂ ਛਿੱਟਾਂ ਪੈਣੀਆਂ। ਅੱਛਾ ਜੀ ਹਾਂਜੀ। ਜਾਂ ਗੋਲਾ ਬਣਾ ਕੇ ਜਦੋਂ ਤੀਲੇ ਚ ਲਾ ਕੇ ਇੰਜਨ ਚ ਕਰੀਦਾ ਨਾ, ਹਾਂਜੀ ਤੇ ਉਹ ਜਿਹੜਾ ਸਾਹਮਣੇ ਉਰੇ ਪਰੇ ਖਲੋਤਾ ਹੁੰਦਾ ਉਹਨੂੰ ਬੜੀ ਸ਼ਬਨਮ ਦੀਆਂ ਇੰਜ ਕਤਰੇ ਉਹਨੂੰ ਮਹਿਸੂਸ ਹੁੰਦੇ ਠੰਡੇ। ਉਹ ਨਹੀਂ ਯਾਰ ਮੈਨੂੰ ਇਹ ਗੋਲੇ ਨਹੀਂ ਠੰਡੇ ਚਾਹੀਦੇ। ਮੈਨੂੰ ਚਾਹੀਦੇ ਮੁੰਡੇ ਦੀ ਮਹਿੰਦੀ ਆ, ਉਹਦੀ ਮੁੰਡੇ ਦੀ ਮਹਿੰਦੀ ਤੇ ਗੋਲੇ ਚਲਾਉਣੇ ਨੇ। ਮੈਂ ਕਹਿੰਦਾ ਗੋਲੇ ਹੋਣੇ ਦੀ ਕਰਕੇ ਆਵਾਜ਼ ਵੀ ਬਹੁਤੀ ਹੋਵੇ ਤੇ ਕੱਪੜੇ ਵੀ ਨਾ ਸੜਨ। ਭਾਜੀ ਉਹ ਕਿਹੜੇ ਗੋਲੇ ਐ? ਮੈਨੂੰ ਤੇ ਆਪ ਨਹੀਂ ਸਮਝ ਆਉਂਦੀ। ਅਸੀਂ ਤੇ ਇਹਨੂੰ ਗੋਲਾ ਕਹਿੰਦੇ ਆ। ਨਹੀਂ ਮੈਨੂੰ ਚਲਾਉਣ ਵਾਲੇ ਗੋਲੇ ਚਾਹੀਦੇ ਨੇ। ਮੈਂ ਮੁੰਡਾ ਕਹਿੰਦਾ ਅਨਾਰ ਚਾਹੀਦੇ ਨੇ। ਆਹ ਗੋਲਾ ਅੱਛਾ ਜੀ ਆਪਾਂ ਬਹੁਤ ਸਾਲ ਦੇ ਮਾਰ ਕੇ ਦੇ ਲੋ, ਬੜਾ ਅੱਛਾ ਚੱਲੇਗਾ। ਅੱਛਾ ਜੀ ਕਿੱਥੇ ਮਾਰ ਕੇ ਦੇਖ ਲਓ। ਉਹ ਸਾਰੀ ਚਲਾਣ ਵਾਲੇ ਗੋਲੇ। ਉਸਤਾਦ ਜੀ ਇੱਕ ਮਿੰਟ ਠਹਿਰਿਓ, ਗੋਲਾ ਕਿੰਨਾ ਕੁ ਠੰਡਾ ਦੇਖੋ ਤਾਂ ਸਹੀ। ਹਾਏ ਹਾਏ ਉਸਤਾਦ ਜੀ ਓਏ ਹੋਏ ਉਸਤਾਦ ਜੀ ਓਏ ਹੋਏ ਬਹੁਤ ਠੰਡਾ। ਮੈਂ ਸੱਟ ਤਾਂ ਨਹੀਂ ਲੱਗੀ ਨਾ ਬਸ ਠੀਕ ਆ, ਇਹੀ ਗੋਲੇ ਚਾਹੀਦੇ ਮੈਨੂੰ। ਇਹ ਤੁਸੀਂ ਵਿਆਹ ਦੇ ਉੱਤੇ ਇਹ ਕੰਮ ਕਰਨਾ? ਹਾਂਜੀ ਵੀ ਆ ਕਮੀਜ਼ਾਂ ਚੌਕੇ ਵਿੱਚ ਗੋਲੇ ਪਾਉਣੇ? ਹਾਂਜੀ ਓਏ ਹੋਏ ਤੁਹਾਡੇ ਵਿਆਹ 'ਚ ਫਿਰ ਨਾ ਮੁਬਾਰਕਾਂ ਘੱਟ ਤੇ ਲੜਾਈ ਬਹੁਤੀ ਹੋਣੀ। ਕਿਉਂ ਜੀ? ਉਹ ਤੁਸੀਂ ਜਿਹਦੇ ਇੰਜ ਪਾਉਣਾ ਵਾ ਉਹਨੇ ਬਸ ਫਿਰ ਤੁਹਾਨੂੰ ਦੱਸ ਦੇਣਾ ਵੀ ਤੁਸੀਂ ਕਿਹੜਾ ਗੋਲਾ ਚਲਾਇਆ। ਗਰਮੀ ਬਹੁਤ ਆ, ਟੈਂਟ ਕਨਾਤਾਂ ਲੱਗੀਆਂ ਨੇ, ਏਸੀ ਮੇਰੇ ਕੋਲ ਪੈਸੇ ਨਹੀਂ ਹੈ ਲਵਾਉਣ ਦੇ, ਹੈ ਪੱਖੇ ਮੈਂ ਲਵਾਉਣਾ ਨਹੀਂ ਚਾਹੁੰਦਾ। ਮੈਂ ਕਹਿੰਦਾ ਠੰਡੇ ਗੋਲੇ ਹੋਣ, ਇੰਜ ਕਰਕੇ ਜਿਹੜਾ ਕਵੇ ਗਰਮੀ ਲੱਗਦੀ ਉਹਦੀ ਕਮੀਜ਼ ਦੇ ਵਿੱਚ ਸੁੱਟ ਦਿਆ ਕਰਾਂ। ਤੇ ਭਾਜੀ ਤੁਸੀਂ ਮੈਨੂੰ ਇਹ ਦੱਸੋ, ਇਹ ਤੁਹਾਨੂੰ ਕਿਹਾ ਕਿੰਨੇ ਆ ਵਿਆਹ ਰੱਖੋ ਇਦਾਂ ਦਾ ਹੈ? ਇਦਾਂ ਦੇ ਗੋਲੇ ਤੂੰ ਅਨੋਖਾ ਵਿਆਹ ਕਰਨਾ ਕੋਈ ਦੁਨੀਆ ਦੇ ਉੱਤੇ? ਭਾਜੀ ਮੈਨੂੰ ਗੋਲੇ ਇਹੀ ਚਾਹੀਦੇ ਆ। ਠੀਕ ਆ, ਇਹਨਾਂ ਗੋਲਿਆਂ ਦੇ ਵਿੱਚ ਛੋਟੀ ਪਟਾਸ ਪਾ ਦੇਣਾ ਤਾਂ ਕਿ ਜਦੋਂ ਫਟਣ ਲੋਕਾਂ ਦੇ ਸ਼ਬਨਮ ਦੇ ਕਤਰੇ ਪੈਣ। ਦੱਸੋ ਪਟਾਸ ਪਾ ਕੇ ਤੇ ਸ਼ਬਨਮ ਦੇ ਕਤਰੇ ਲੱਭਣ ਦੇ?
ਉਹ ਜੇ ਪਟਾਸ ਪਾਤੀ ਤੁਹਾਡੇ ਮਹਿਮਾਨ ਹੀ ਨਹੀਂ ਬਚਣੇ। ਕਿਉਂ? ਉਹ ਤਾਂ ਜਿੰਨੇ ਗੋਲਾ ਚੂਸਣਾ ਰਾਹ ਫੜ ਗਿਆ ਉੱਥੇ। ਉਹ ਨਹੀਂ ਇੰਨੀ ਨਹੀਂ ਨਾ ਪਾਉਣੀ ਭਾਜੀ ਪਟਾਸ ਇੰਨੀ ਕਿ ਵੀ ਪਾ ਦਿਓ ਤੇ ਜ਼ਹਿਰੀਲੀ ਹੁੰਦੀ, ਜ਼ਹਿਰ ਹੁੰਦੀ ਉਹ। ਅੱਛਾ ਜੀ। ਹਾਂਜੀ ਤੁਸੀਂ ਲਿਖੋ ਨਾ 500 ਗੋਲੇ ਦਾ ਆਰਡਰ ਲਿਖੋ। 500 ਗੋਲੇ ਦਾ ਆਰਡਰ ਹੋ ਗਿਆ। ਹਾਂ ਤੇ ਮਹਿਮਾਨ ਤੁਹਾਡੇ ਮਤਲਬ ਮੈਨੂੰ ਇਹ ਦੱਸੋ ਕਿ ਉਹਨਾਂ 'ਚ ਬੱਚੇ ਕਿੰਨੇ ਆ? ਮਹਿਮਾਨ ਕਿੰਨੇ ਆ ਤੇ ਬੱਚੇ ਕਿੰਨੇ ਆ? ਬੱਚੇ ਨਹੀਂ ਬੁਲਾਏ ਮੈਂ। ਕਿਉਂ ਜੀ, ਲੋਕੀ ਆਪਣੇ ਬੱਚੇ ਘਰਾਂ 'ਚ ਛੱਡ ਕੇ ਆਉਣ? ਹਾਂਜੀ ਗੋਲੇ ਬਹੁਤ ਖਰਾਬ ਕਰਦੇ ਹੋ। ਜੀ ਆਰਡਰ ਕਿੰਨੇ ਗੋਲਾਂ ਦੇ ਲੈ ਰਹੇ ਹੋ? 500 ਗੋਲਾ ਜੀ। ਨਹੀਂ 250 ਕਰ ਲਓ, ਸਾਡੇ ਕੋਲ ਤੀਲੇ 200 ਰੁਪਏ। ਉਹ ਤੀਲਿਆਂ ਵਾਲੇ ਨਹੀਂ ਓਏ, ਇਹ ਸ਼ਾਦੀ ਵਿਆਹ 'ਚ ਫੰਕਸ਼ਨ 'ਚ ਜਿਹੜੇ ਦੇਈਦੇ ਆ ਉਹ ਡਿਸਪੋਜ਼ੇਬਲ ਦੇ ਵਿੱਚ। ਉਹ ਨਹੀਂ ਉਹ ਆ। ਓਏ ਸਾਨੂੰ ਗੋਲੇ ਚਾਹੀਦੇ ਨੇ ਜਿਹੜੇ ਫੁੱਲ ਝੜੀਆਂ ਚੱਲਦੀਆਂ। ਅਨਾਰ ਬੱਚੇ ਕਹਿੰਦੇ ਚਲਾਉਣੇ ਨੇ। ਝੰਗ ਬਾਜ਼ਾਰੋਂ ਮੈਂ ਰੇੜੀ ਤੇ ਅਨਾਰ ਲੱਗੇ ਸੀਗੇ 10 ਕਿਲੋ ਲਏ ਨੇ। ਯਾਰ ਮੇਰੇ ਮਾਲਕਾ, ਜੇ ਤੂੰ ਅੱਵਲ ਤਾਂ ਗਾਹਕ ਭੇਜਿਆ ਨਹੀਂ ਸਵੇਰ ਦਾ, ਤੇ ਜੇ ਕੋਈ ਆਇਆ ਹੀ ਆਇਆ ਤੇ ਉਹ ਕਿਸ ਕਿਸਮ ਦਾ ਆ ਗਿਆ ਵਾ? ਲੈ ਦੱਸੋ ਹੁਣ ਇਹਨੂੰ ਮੈਂ ਚਲਾਉਣ ਵਾਲੇ ਗੋਲੇ ਕਿੱਥੋਂ ਲਿਆ ਕੇ ਦਿਆਂ? ਆਪਾਂ ਬਣਾ ਕੇ ਦੇ ਦਿੰਦੇ, ਆਪੀ ਚਲਾਉਂਦਾ ਰਹੇਗਾ ਉੱਥੇ ਜਾ ਕੇ। ਉਹ ਭਾਈ ਗੱਲ ਸੁਣੋ, ਉਹ ਕਹਿੰਦਾ ਵਿੱਚ ਪਟਾਸ ਪਾ ਕੇ ਦਿਓ। ਤੇ ਸਾਜੀ ਪਟਾਸ ਪਾ ਦੋ ਨਾਲ, ਥੋੜੀ ਆਪ ਵੀ ਚੈੱਕ ਕਰ ਲਿਓ ਕਿ ਅਕਸਰ ਵੀ ਇਹ ਜਾਂਦਾ ਕੱਲਾ। ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਮਾਲ ਦਾ 2 ਨੰਬਰ ਬਹੁਤ ਹੁੰਦਾ। ਉਹ ਤੂੰ ਤਾਂ ਛੁੱਟੀ ਤੇ ਚਲਾ ਜਾ, ਮੇਰੇ ਵੱਲੋਂ ਲੰਮੀ ਛੁੱਟੀ ਤੇ ਚਲਾ ਜਾ। ਤੁਹਾਨੂੰ ਮੈਂ ਉਦੋਂ ਕਿਹਾ ਸੀ ਦੁਕਾਨ ਮੈਂ ਇਕੱਠੀ ਕਰਕੇ ਜਾ ਰਿਹਾ, ਤੁਸੀਂ ਮੈਨੂੰ ਜਾਣ ਨਹੀਂ ਦਿੱਤਾ। ਉਹ ਨਹੀਂ, ਦੁਕਾਨ ਤੇ ਮੇਰੀ ਚੱਲਣੀ ਹੈ, ਤੂੰ ਚਲਾ ਜਾ ਕਿਤੇ ਜਿੱਥੇ ਦਫਾ ਹੋ ਜਾ, ਮੇਰੀ ਨਜ਼ਰਾਂ ਤੋਂ ਦੂਰ ਹੋ ਜਾ। ਜੇ ਮਸਾ ਗਾਹਕ ਹੈ, ਹਾਲੇ ਉਹਦੇ ਨਾਲ ਨਹੀਂ ਗੱਲ ਪੂਰੀ ਹੋਣ ਡਈ ਤੇ ਉਹ ਦੇਖ ਨਾ ਗਾਹਕ ਕਿੱਦਾਂ ਦਾ ਆਇਆ, ਉਹ ਕਿੱਦਾਂ ਦੇ ਗੋਲੇ ਮੰਗਣ ਡਿਆ। ਮੈਨੂੰ ਜ਼ਰਾ ਸੈਟੀਸਫਾਈ ਤੇ ਕਰ ਲੈਂਦੇ। ਹਾਂਜੀ ਭਾਜੀ। ਹਾਂ ਇਹ ਆ ਕਿ ਗੋਲਾ ਜਦੋਂ ਚੱਲੇ ਨਾ ਦੂਰ ਤੱਕ ਪਤਾ ਲੱਗੇ ਕਿ ਗੋਲਾ ਚੱਲ ਰਿਹਾ ਹੈ। ਭਾਜੀ ਅਸੀਂ ਤੁਹਾਨੂੰ ਆ ਬਰਫ਼ ਦੇ ਗੋਲੇ ਬਣਾ ਕੇ ਦੇਣੇ ਆ, ਜਿੱਡਾ ਸਾਈਜ਼ ਕਹੋਗੇ ਓਡਾ ਕਰ ਦਿਆਂਗੇ। ਜਾਂ ਬਰਫ਼ ਦੇ ਤੁਸੀਂ ਬਣਾ ਲੈਂਦੇ ਹੋ ਨਾ? ਹਾਂਜੀ ਉਹ ਤੁਸੀਂ ਬਰਫ਼ ਦੇ ਜੇ ਬਣਾਉਂਦੇ, ਹਾਂਜੀ ਤੁਸੀਂ ਬਰਫ਼ ਦੇ ਜੇ ਬਣਾਉਂਦੇ ਹੋ ਹਾਂ। ਤੇ ਦੂਜੇ ਵੀ ਬਣਾ ਲੈਣਾ ਨਾਲ। ਥੋੜੀ ਥੋੜੀ ਪਟਾਸ ਪਾਉਣੀ ਵਿੱਚ। ਆ ਜਿੱਦਾਂ ਤੁਸੀਂ ਉੱਤੇ ਰੰਗ ਪਾਇਆ ਹੈ ਉੱਤੇ ਥੋੜੀ ਥੋੜੀ ਪਟਾਸ ਪਾ ਦੇਣੀ ਹੈ। ਇੰਜ ਕਰਕੇ ਤੀਲ ਲਾਈਏ, ਇੰਜ ਕਰਕੇ ਗੋਲਾ ਫਟੇ ਹੈ, ਆਵਾਜ਼ ਵੀ ਆਵੇ ਤੇ ਨਾਲ ਠੰਡ ਵੀ ਪਵੇ। ਭਾਜੀ ਇਹ ਗੋਲੇ ਨਹੀਂ ਫਟਣੇ, ਤੁਹਾਡੇ ਮਹਿਮਾਨ ਫਟ ਜਾਣੇ। ਕਿਉਂ? ਉਹ ਜਿੰਨੇ ਵੀ ਗੋਲਾ ਖਾਣਾ ਵਾ ਉਹਦੇ ਢਿੱਡ 'ਚ ਧਮਾਕਾ ਹੋਣਾ ਠਾ। ਨਹੀਂ ਨਹੀਂ ਢੇਡ 'ਚ ਤਾਂ ਜਾਣ ਹੀ ਨਹੀਂ ਦੇਣਾ। ਤੇ ਕੀ ਉਹਨੇ ਜਦੋਂ ਇਹ ਗੋਲਾ ਤੁਸੀਂ ਬਣਾ ਕੇ ਨਾ ਉੱਤੇ ਥੋੜੀ ਥੋੜੀ ਪਟਾਸ ਇਹਦੇ ਉੱਤੇ ਸੁੱਟ ਦੇਣੀ ਹੈ। ਅੱਛਾ ਸੁੱਟਣ ਤੋਂ ਬਾਅਦ ਉਹਨੂੰ ਅੱਗ ਲਾਉਣੀ ਆ। ਜਦੋਂ ਅੱਗ ਲੱਗੇਗੀ ਇੰਜ ਕਰਕੇ ਗੋਲਾ ਫਟੇਗਾ, ਆਵਾਜ਼ ਵੀ ਆਏਗੀ, ਠੀਕ ਆ, ਤੇ ਲੋਕਾਂ ਨੇ ਬਰਫ਼ ਦੇ ਛਿੱਟੇ ਵੀ ਪੈਣਗੇ, ਲੋਕੀ ਰਾਜ਼ੀ ਹੋ ਜਾਣਗੇ। ਏਸੀ ਦਾ ਏਸੀ, ਪਟਾਕੇ ਦੇ ਪਟਾਕੇ, ਵਿਆਹ ਦਾ ਵਿਆਹ। ਭਾਜੀ ਤੁਹਾਨੂੰ ਸਵੇਰ ਦਾ ਹੋਰ ਕੋਈ ਬੰਦਾ ਨਹੀਂ ਲੱਭਾ ਮੇਰੇ ਤੋਂ ਇਲਾਵਾ? ਮੈਂ ਬੜੇ ਬੰਦੇ ਲੱਭੇ, ਮੈਂ ਉਹਨਾਂ ਨੂੰ ਪੁੱਛਿਆ ਜੀ ਮੈਨੂੰ ਇੰਜ ਦੇ ਗੋਲੇ ਚਾਹੀਦੇ ਨੇ। ਉਹਨੇ ਕਿਹਾ ਜੀ ਉੱਥੇ ਚੱਲ ਜਾਓ, ਪਹਿਲਵਾਨ ਜੀ ਗੋਲੇ ਵਾਲੇ ਨੇ, ਉਹਨਾਂ ਕੋਲ ਮਿਲ ਜਾਣਗੇ। ਯਾਰ ਮੈਂ ਅੱਗੇ ਹੀ ਬਹੁਤ ਪਰੇਸ਼ਾਨ ਆ, ਉਤੋਂ ਮਹਿੰਗਾਈ, ਉਤੋਂ ਬਿਜਲੀ ਦੇ ਬਿੱਲ, ਉਤੋਂ ਟੈਨਸ਼ਨ, ਉਤੋਂ 8 ਰੁਪਏ ਦੀ ਮੈਨੂੰ ਟੈਨਸ਼ਨ ਨਹੀਂ ਤੁਹਾਡੀਆਂ ਮੁੱਕਦੀ। ਸਾਰੀਆਂ ਹੀ ਟੈਨਸ਼ਨਾਂ ਮੁੱਕ ਜਾਣੀਆਂ। ਖਾਣਾ ਖਾ ਲਿਆ ਤੁਸੀਂ ਭਾਈ? ਹਾਂਜੀ। ਅਬੇ ਸਿੱਟੂ, ਮੈਂ ਜਾਣਾ ਵੀ ਹੈ। ਓਏ ਹਜੇ ਪਿਆ ਖਾਣ ਵਾਲਾ। ਉਹ ਕਿੱਥੇ ਜਾਣਾ ਤੂੰ? ਉਹ ਸਾਜੀ ਬਹੁਤ ਟਾਈਮ ਹੋ ਗਿਆ, ਮੈਨੂੰ ਨੀਂਦ ਆਈ ਹੈ। ਮੈਂ ਕਹਿੰਦਾ ਮੈਂ ਫਟਾਫਟ ਘਰ ਪਹੁੰਚ ਜਾਵਾਂ ਬੇਟਾ ਮੇਰੇ ਵੱਲੋਂ ਸਦਾ ਲਈ ਸੌਂ ਜਾ। ਤੇ ਦਿਹਾੜੀ ਰੋਕਾ ਜਾਵਾਂ। ਹਾਂ ਦਿਹਾੜੀ ਹਲੇ ਲੱਗਣ ਤੇ ਦੇ। ਓਏ ਆ ਲੱਗਣ ਲੱਗੀ ਦਿਹਾੜੀ ਆ, ਮੈਂ ਦੇਣ ਲੱਗਾ, ਬਿਆਨਾ ਦੇਣ ਲੱਗਾ। ਐਸਾ ਯਾਰ ਤੂੰ ਦੇਖਦੇ ਮੈਨੂੰ ਇਹ ਤਾਂ ਮੈਨੂੰ ਹੁਸਤ ਪਾਉਣ ਡਿਆ ਨਾ। ਅੱਛਾ ਗੱਲ ਸੁਣੋ, ਆ ਜਿਹੜੇ ਦਿਹਾੜੀ ਘੱਟ ਲੱਗ ਰਹੀ ਹੈ, ਤੁਸੀਂ ਵੈਸੇ ਗਾਹਕ ਨਾਲ ਲੱਗੀ ਜਾ ਰਹੇ ਹੋ। ਭਾਜੀ ਮੇਰੀ ਗੱਲ ਸੁਣੋ, ਆ ਜਿਹੜੀਆਂ ਟੈਨਸ਼ਨਾਂ ਤੁਹਾਡੀਆਂ ਸਾਰੀਆਂ ਮੁੱਕ ਜਾਣੀਆਂ ਨੇ। ਭਾਜੀ ਬਿਜਲੀ ਦੇ ਬਿੱਲ ਦੀ ਵੀ ਤੁਹਾਡੀ ਟੈਨਸ਼ਨ ਨਹੀਂ ਰਹਿਣੀ, ਆ ਦੁਕਾਨ ਦੇ ਕਿਰਾਏ ਦੀ ਵੀ ਟੈਨਸ਼ਨ ਨਹੀਂ ਲੈਣੀ, ਆ ਲੈਣ ਦੇਣ ਦੀ ਤੇਰੀ ਬਿਲਕੁਲ ਹੀ ਟੈਨਸ਼ਨ ਨਹੀਂ ਰਹਿਣੀ। ਆ ਤੂੰ ਮੇਰਾ 100 ਗੋਲਾ ਬਣਾਉਣਾ ਹੈ, ਮੈਂ ਉਹ ਤੋਂ ਛਾਪਾ ਪਵਾ ਦੇਣਾ, ਤੂੰ ਅੰਦਰ ਹੋ ਜਾਣਾ, ਤੇਰੀਆਂ ਟੈਨਸ਼ਨਾਂ ਮੁੱਕ ਜਾਣੀਆਂ। ਉਹ ਭਾਈ ਕਿੱਥੋਂ ਆਇਆ ਤੂੰ? ਭਾਈ ਕਿਸ ਇਲਾਕੇ ਦੀ ਪੈਦਾਵਾਰ ਆ? ਕੌਣ ਆ ਤੂੰ? ਇਧਰੋਂ ਆਇਆ ਜੀ, ਇਧਰੋਂ। ਇਧਰੋਂ ਕਿਧਰੋਂ? ਐ ਪਟਾਲਾ ਕਲੋਨੀ। ਪਟਾਲਾ ਕਲੋਨੀ ਜੀ ਕੋਈ ਗੋਲੇ ਨਹੀਂ ਲਾਉਂਦਾ ਉੱਥੇ? ਯਾਰ ਤੇਰਾ ਨਾਂ ਹੀ ਬੜਾ ਸੁਣਿਆ ਮੈਂ, ਕਹਿੰਦੇ ਉਹਦਾ ਗੋਲਾ ਹੀ ਬੜਾ ਮਸ਼ਹੂਰ ਆ। ਉਹ ਭਾਈ ਇਹ ਮੇਰਾ ਬਰਫ਼ ਦਾ ਗੋਲਾ, ਫੌਜ ਦਾ ਗੋਲਾ ਨਹੀਂ। ਅੱਛਾ ਜੀ। ਹਾਂ ਗੋਲੇ ਮੈਨੂੰ ਦਿਓ ਤੁਸੀਂ, ਤੇਰੀਆਂ ਸਾਰੀਆਂ ਟੈਨਸ਼ਨਾਂ ਮੁੱਕ ਜਾਣੀਆਂ। ਤੂੰ ਇੱਕ ਆਰਡਰ ਭੁਗਤਾਉਣਾ ਹੈ, ਠੀਕ ਆ, ਉਸ ਤੋਂ ਬਾਅਦ 5 ਸਾਲ ਦੀ ਕੈਦ ਆ ਤੈਨੂੰ। ਭਾਈ ਤੈਨੂੰ ਕਿੰਨੇ ਗੋਲੇ ਚਾਹੀਦੇ? 500। ਸਿੱਧਾ ਅਫਗਾਨਿਸਤਾਨ ਚਲੇ ਜਾ, ਤੋਰਾ ਬੋਰਾ ਦੇ ਇਲਾਕੇ 'ਚ। ਅੱਛਾ ਜੀ, ਉੱਥੇ ਕੀ ਹੈ? ਉੱਥੇ ਬੇਸ਼ੁਮਾਰ ਗੋਲਾ ਪਿਆ, ਅੱਛਾ ਚੱਲਿਆ ਵੀ ਨਾ ਚੱਲਿਆ। ਅੱਛਾ ਜੀ। ਉਹ ਤੂੰ ਲਿਆ ਕੇ ਆਪਣੇ ਵਿਆਹ ਤੇ ਚਲਾਏਂਗੇ ਨਾ, ਤੇ ਅੱਲਾ ਦੀ ਰਹਿਮਤ ਨਾਲ ਤੇਰੇ ਮਹਿਮਾਨ ਵੀ ਨਹੀਂ ਨਜ਼ਰ ਆਉਣਗੇ, ਤੇ ਟੈਂਟਾਂ ਦਾ ਤੇ ਬਿਲਕੁਲ ਹੀ ਪਤਾ ਨਹੀਂ ਲੱਗਣਾ ਕਿੱਧਰ ਨੂੰ ਗਏ। ਤਾਂ ਤੁਸੀਂ ਇੰਜ ਕਰੋ, ਮੇਰੇ ਕੋਲ ਐਡਵਾਂਸ ਲਵੋ ਤੇ ਲਿਆ ਦਿਓ ਜਾ ਕੇ। ਭਾਜੀ ਨਹੀਂ, ਇਹ ਤੁਸੀਂ ਆਪ ਲਿਆਉਣੇ ਪੈਣੇ ਤੁਹਾਨੂੰ। ਮੇਰੇ ਕੋਲ ਤੇ ਬਰਫ਼ ਵਾਲੇ ਗੋਲੇ ਆ ਭਾਈ। ਇਹਨਾਂ ਤੇ ਪਟਾਸ ਪਾ ਦਿਓ ਥੋੜੀ ਥੋੜੀ। ਭਾਈ ਪਟਾਸ ਪਾ ਕੇ ਤੂੰ ਆਪਣੇ ਬੰਦੇ ਮਾਰਨੇ, ਮਹਿਮਾਨ ਮਾਰਨੇ। ਯਾਰ ਆਵਾਜ਼ ਆਏਗੀ ਨਾ ਜਦੋਂ ਗੋਲਾ ਚੱਲੇਗਾ, ਹੈ ਠੰਡ ਵੀ ਲੱਗੇਗੀ, ਲੋਕਾਂ ਨੂੰ ਮਜ਼ਾ ਵੀ ਆਏਗਾ। ਯਾਨੀ ਜਿਹੜਾ ਗੋਲਾ ਜੂਸੇ ਉਹਦੇ ਅਗਲੇ ਬੁੱਲ ਹੀ ਉੱਡ ਜਾਣ। ਉਹ ਤੇਰਾ ਇਹ ਮਸਲਾ ਨਹੀਂ। ਹਾਂਜੀ ਕੀ ਹੈ? ਸਾਜੀ ਆਰਡਰ ਫਾਈਨਲ ਹੋ ਗਿਆ।
ਹਾਂਜੀ ਆ ਸੰਗਲ ਚੁੱਕੀ ਫਿਰਦਾ ਗਾਣਾ ਕਰਨ ਲੱਗਾ ਵੀ ਮਾਹੀ ਮੈਨੂੰ ਮਾਰੋ ਸੰਗਲਾਂ ਨਾਲ। ਮੈਂ ਕਿਹਾ ਜੀ ਆਰਡਰ ਨਹੀਂ ਫਾਈਨਲ ਹੁੰਦਾ ਨਾ ਆ ਸਾਲ ਨੂੰ ਬੰਨ ਕੇ ਨਾਲ ਲੈ ਜਾਓ। ਚੱਲ ਦੱਸੇ ਮਾਲਕਾ, ਅੱਜ ਮੈਂ ਜਦੋਂ ਘਰੋਂ ਨਿਕਲਿਆ ਸੀ ਨਾ ਹੂੰ ਤੇ ਮੇਰੀ ਬੁੱਢੀ ਨੇ ਕਿਹਾ ਸੀ ਵੀ ਅੱਜ ਤੇਰੀ ਖੈਰ ਹੈ ਨਹੀਂ। ਹੂੰ ਮੈਂ ਕਿਹਾ ਪਤਾ ਨਹੀਂ ਆਪਣੇ ਭਰਾ ਮੈਨੂੰ ਪਵਾਉਣ ਲੱਗੀ ਹਰੇ। ਹੂੰ ਇਹਨਾਂ ਨਹੀਂ ਪਤਾ ਵੀ ਨੈਸ਼ ਨੇ ਕਿੱਦਾਂ ਦੇ ਗਾਹਕ ਦੀ ਬਦਦੁਆ ਕਰਤੀ ਹੈ। ਅੱਛਾ ਜੀ ਬੁੱਢੀ ਤੇਰੀ ਤਾਂ ਫਿਰ ਬੜੀ ਪਹੁੰਚੀ ਹੋਈ ਆ। ਕਿੱਥੇ ਪਹੁੰਚੀ ਹੈ? ਮੇਰੇ ਘਰ ਬੜੀ ਮੁਸ਼ਕਲ ਪਹੁੰਚੀ ਹੈ। ਹਾਂ ਆਰਡਰ ਲਿਖੋ। ਆਰਡਰ ਕਿੱਥੇ ਲਿਖਣਾ? ਬਰਫ਼ ਤੇ ਲਿਖ ਲਓ। ਦੇਖੋ ਜੀ, ਅਸੀਂ ਤੁਹਾਨੂੰ ਬਰਫ਼ ਦੇ ਗੋਲੇ ਦੇਾਂਗੇ ਬਣਾ ਕੇ, ਅੱਛਾ ਉੱਤੇ ਰੰਗ ਸ਼ੰਗ ਪਾ ਕੇ ਦੇਾਂਗੇ। ਅਸੀਂ ਆ ਜਿੱਥੇ ਤੁਹਾਡਾ ਵਿਆਹ ਨਾ, ਆ ਰੇੜੀ ਅਸੀਂ ਲੈ ਜਾਣੀ ਉੱਥੇ ਅਸੀਂ ਬਕਾਇਦਾ ਇਹਨੂੰ ਸਜਾ ਕੇ ਰੇੜੀ ਨੂੰ ਤੁਹਾਡੇ ਮਹਿਮਾਨ ਕੱਲੇ ਕੱਲੇ ਆਉਣਗੇ। ਅੱਛਾ ਆ ਕੇ ਤੇ ਉਹ ਕਹਿਣਗੇ ਜੀ ਭਾਈ ਗੋਲਾ ਬਣਾ ਦੇ। ਬਸ ਠੀਕ ਹੈ, ਲੇਕਿਨ ਆਵਾਜ਼ ਬਹੁਤੀ ਹੋਵੇ ਤੇ ਕਿਸੇ ਦੇ ਸੱਟ ਵੀ ਨਾ ਲੱਗੇ। ਜਿੱਥੇ ਤੁਸੀਂ ਇੰਨਾ ਕੁਛ ਰੱਖਣਾ, ਇੱਕ ਬੋਰੀ ਪਟਾਸ ਦੀ ਵੀ ਨਾਲ ਲੈ ਲੈਣੀ ਹੈ। ਗੋਲਾ ਬਣਾ ਕੇ ਉੱਤੇ ਪਟਾਸ ਪਾਈ ਜਾਣੀ ਹੈ। ਯਾ ਮੇਰੇ ਮਾਲਕਾ, ਇਹ ਕਿਹੜਾ ਉਲਟੀ ਗੰਗਾ ਇੱਥੇ ਬਹਿਣ ਡਈ ਹੈ? ਕਿੱਦਾਂ ਦਾ ਗਾਹਕ ਆ ਗਿਆ? ਪਾਗਲ, ਮੈਨੂੰ ਵੀ ਪਾਗਲ ਕਰਨ ਡਿਆ ਨਾਲ। ਉਸਤਾਦ ਜੀ ਆ ਕੀ ਕੀਤਾ ਤੁਸੀਂ? ਹੈ ਗਿਰੀਆਂ ਕੱਢ ਕੇ ਤੁਸੀਂ ਆਪ ਖਾਈ ਆ ਕੇ ਮੈਨੂੰ ਨਾ ਮਾਵਾ ਭੈਣ ਦੀਆਂ ਗਾਲਾਂ ਕੱਢ ਰਿਹਾ। ਉਹ ਨਸ਼ਾ ਇਹਦੇ ਚ ਗਿਰੀ ਨਹੀਂ ਹੁੰਦੀ, ਇਹ ਆਲਮੰਡ ਕਲਰ ਹੈ। ਤੇ ਮੂੰਹ ਵਿੱਚ ਕੀ ਪਾਇਆ ਸੀ ਉਹ? ਓਏ ਟੈਸਟ ਕਰਾਉਣ ਲਈ ਨਹੀਂ ਰੱਖਿਆ ਸੀ? ਨਹੀਂ ਨਹੀਂ ਉਸਤਾਦ ਜੀ, ਅਸੀਂ ਇਦਾਂ ਦਾ ਕੰਮ ਨਹੀਂ ਕਰਦੇ। ਕੀ ਹੋਇਆ ਤੁਹਾਨੂੰ? ਅੱਛਾ ਜੀ ਆ ਵਿੱਚ ਮੱਛੀਆਂ ਪਾ ਕੇ ਨਾ ਹਾਂ ਚੇਂਜ ਕਰਕੇ ਰੱਖ, ਡੈਕੋਰੇਸ਼ਨ ਦਾ ਪੀਸ ਬਣੇਗਾ ਬੜਾ ਆਲਾ। ਆ ਤੁਸੀਂ ਨਾਲ ਲੈ ਜਾਓ। ਹੈ ਅੱਛਾ ਜੀ ਵਿਆਹ ਨੂੰ ਛੁੱਲੀਆਂ ਰੱਖ ਕੇ ਚਲਾਉਂਦੇ ਰਹਿਣਾ। ਹਾਂ ਇਹ ਗੱਲ ਸਹੀ ਹੈ ਵੈਸੇ। ਇਹ ਮੈਨੂੰ ਦੇ ਦੇ। ਓਏ ਉਹ ਕੋਈ ਨਹੀਂ ਉਸਤਾਦ ਜੀ, ਜਾਣ ਤੋਂ ਚਾਲੀ ਚੀਨੀ ਬੜੀ ਆਪਾਂ। ਕਿਹੜੀ ਜਾਲੀ ਚੀਨੀ? ਆ ਦੇਖੋ ਆ ਮੇਰੇ ਤੇ ਛਾਪਾ ਯਾਰ ਚੀਨੀ ਜਾਲੀ ਪਾ ਭਾਵੇਂ ਅਸਲੀ ਪਾ, ਪਟਾਸ ਗੋਲਿਆਂ ਨੇ ਉੱਤੇ ਚੰਗੀ ਪਾਉਣੀ ਆ, ਅਸਲੀ ਇੱਕ ਨੰਬਰ। ਇੰਜ ਕਰਕੇ ਤੀਲੀ ਕੋਲ ਕਰੀਏ ਤੇ ਠਾ ਹੋ ਜਵੇ। ਯਾਰ ਤੂੰ ਕੀ ਚਾਹੁੰਦਾ ਕਿ ਤੂੰ ਆਪਣੀ ਬਰਾਤ ਉਡਾਣਾ ਚਾਹ ਰਿਹਾ? ਯਾਰ ਮੈਂ ਬੱਚਿਆਂ ਦਾ ਸ਼ੌਕ ਹੈ, ਉਹ ਕਹਿੰਦੇ ਜੀ ਬੰਬ ਚਲਾਉਣੇ ਨੇ, ਗੋਲੇ ਚਲਾਉਣੇ ਨੇ। ਗੋਲੇ ਵੱਡੇ ਚਲਾਣੇ ਆ? ਹਾਂ ਉਸਤਾਦ ਜੀ ਤੁਸੀਂ ਯਾਰ ਮੈਂ ਜੀਲੂ ਭਲਵਾਨ ਆ, ਮੈਂ ਕੋਈ ਦਹਿਸ਼ਤਗਰਦ ਨਹੀਂ। ਮੈਂ ਉੱਥੇ ਵਿਆਹ ਦੇ ਵਿੱਚ ਗੋਲੇ ਚਲਾਉਂਦਾ ਫਿਰਾਂ। ਮੈਂ ਕਰ ਦਿੰਦਾ। ਤੁਸੀਂ ਇੰਜ ਕਰੋ, ਉਸਤਾਦ ਜੀ ਨੂੰ ਨਾਲ ਲੈ ਜਾਓ, ਵੱਡਾ ਸਾਰਾ ਗੋਲਾ ਬਣਾਓ। ਜਿੱਥੇ ਤੁਸੀਂ ਗੋਲਾ ਚਲਾਣਾ ਨਾ, ਹਾਂਜੀ ਉਸਤਾਦ ਨੂੰ ਫਰੰਟ ਤੇ ਰੱਖਣਾ, ਅੱਛਾ ਜੀ। ਕਿਉਂਕਿ ਬਾਕੀ ਚੀਜ਼ ਬਚੇ, ਉਸਤਾਦ ਨਾ ਬਚੇ। ਉਸਤਾਦ ਜੀ ਪਤਾ ਲੱਗੇਗਾ ਨਾ ਗੋਲਾ ਅਸਲ ਯਾਰ ਇਹ ਤੇਰਾ ਸ਼ਗਿਰਦ ਹੈ ਕਿ ਤੇਰਾ ਦੁਸ਼ਮਣ ਹੈ? ਇਹ ਅਸਲ 'ਚ ਨਾ ਮੇਰੀ ਸਾਲੀ ਦਾ ਵੱਡਾ ਮੁੰਡਾ। ਮੈਂ ਤਾਂ ਕਰਕੇ ਇਹਦਾ ਲਿਹਾਜ਼ ਕਰਨ ਡਿਆ। ਮੈਂ ਇਹਨੂੰ ਕਹਿੰਦਾ ਕੁਛ ਨਹੀਂ, ਵਰਨਾ ਜੀਲੂ ਭਲਵਾਨ ਆ ਇਲਾਕੇ 'ਚ ਪੂਰੇ 'ਚ ਮੇਰੇ ਟੈਕੇ ਆ, ਜਿਹਨੂੰ ਮਰਜ਼ੀ ਪੁੱਛ ਲਓ। ਬੜੇ ਟੈਕੇ ਤੇਰੇ ਵੇਖੇ ਆ। ਕੀ ਦੇਖੇ ਆ? ਤੁਸੀਂ ਖਾਨਦਾਨੀ ਭਲਵਾਨ ਇੱਕ ਪੁਸ਼ਤੀ ਜਿੱਤੇ ਨੇ। ਉਹ ਯਾਰ ਅਸੀਂ ਉਹ ਦੇਖਿਆ ਤੁਹਾਨੂੰ ਭਲਵਾਨਾਂ ਥੱਲੋਂ ਹੀ ਕੱਢਿਆ ਵਾ। ਉਹ ਕਿਤੇ ਮੇਰਾ ਦਾਦਾ ਇੱਕ ਕੁਸ਼ਤੀ ਹਾਰ ਗਿਆ, ਉਹ ਗੱਲ ਬਣਾਈ ਇਹਨਾਂ ਨੇ। ਦੱਸੋ ਜੀ, ਇੱਕ ਕੁਸ਼ਤੀ। ਅੱਛਾ ਪਟਾਸ ਇੱਕ ਨੰਬਰ ਹੋਣੀ ਚਾਹੀਦੀ ਆ। ਮੈਂ ਕਹਿੰਦਾ ਜੀ ਪਟਾਸ ਨਹੀਂ, ਤੁਹਾਨੂੰ ਅਸੀਂ ਨਾ ਇਹਦੇ 'ਚ ਪਲੂਟੋਨੀਅਮ ਬੰਬ ਭਰ ਕੇ ਦਿੰਨੇ ਆ, ਤਾਂ ਕਿ ਤੁਹਾਡਾ ਪੂਰਾ ਮਹੱਲਾ ਹੀ ਉੱਡ ਜਾਏ, ਤੁਸੀਂ ਵੀ ਉੱਡ ਜਾਓ। ਓਏ ਮਹੱਲਾ ਨਹੀਂ ਭਾਜੀ ਡਾਉਣਾ, ਬੱਚੇ ਦੀ ਖੁਸ਼ੀ ਆ। ਇੰਜ ਕਰਕੇ ਜਗ੍ਹਾ ਜਗ੍ਹਾ ਬੰਬ ਰੱਖਦੇ ਨੇ ਕੋਲ ਤਿੱਲੀ ਕਰੀ ਜਾਣੀ, ਇੰਜ ਕਰਕੇ ਫਟੀ ਜਾਣੇ ਨੇ, ਇੰਜ ਕਰਕੇ ਫਟੀ ਜਾਣੇ ਨੇ। ਠੀਕ ਆ, ਤੇ ਜਰਾ ਸ਼ੁਗਲ ਮੁਗਲ ਹੋ ਜਾਏਗਾ ਨਿਆਣਿਆਂ ਉਹ ਦਾ। ਚੱਲ ਭਾਈ ਉੱਠ ਇੱਥੋਂ, ਉੱਠ ਇੱਥੋਂ, ਉੱਠ ਖੜਾ ਹੋ, ਖੜਾ ਹੋ। ਅੱਗੇ ਕੋਈ ਗਾਹਕ ਹੈ ਨਹੀਂ, ਉੱਤੋਂ ਕੋਈ ਨੈਸ਼ੀ ਪਾਈ ਹੈ। ਭਾਜੀ ਗੋਲਾ ਨੇ ਮੁੱਕ ਲੈਂਦੇ। ਇਹਦੇ ਪੈਸੇ ਵੀ ਦੇ। ਇੱਕ ਮਿੰਟ ਮੁੰਡਾ ਕੀ ਲੈ ਗਿਆ? ਉਸਤਾਦ ਜੀ ਹਾਂਜੀ ਇਹ ਕੀ ਹੈ ਜੀ? ਇਹ ਕੀ ਕਹਿ ਕੀ ਰਿਹਾ ਬੰਦਾ? ਪੈਸੇ ਲੈਣੇ ਗੋਲੇ ਦੇ। ਆ ਫੜੋ, ਤੁਸੀਂ ਪਾਣੀ ਲੈ ਕੇ ਉਹਦੇ ਨਾਲ ਮੈਂ ਗੱਲ ਕਰਦਾ। ਇਹ ਕੀ? ਤੁਸੀਂ ਪਾਣੀ ਭਰ ਕੇ ਲੈ। ਮੈਂ ਪਾਣੀ ਭਰ ਕੇ ਲਿਆਵਾਂ? ਉਹ ਮੈਂ ਇਹਦਾ ਗੱਲ ਜੋ ਕਰਦਾ ਉਸਤਾਦ ਜੀ। ਓਏ ਆ ਦੇਖੋ ਕਿਦਾਂ ਦਾ ਮੈਨੂੰ ਕਹਿੰਦਾ ਪਾਣੀ ਭਰ ਕੇ ਲਿਆ। ਐਦਾਂ ਦੇ ਸ਼ਾਗਿਰਦ ਆ ਗਏ, ਦੇਖੋ ਕੀ ਟਾਈਮ ਆ ਗਿਆ, ਕੀ ਵਕਤ ਹੋ ਗਿਆ। ਦੇਖੋ ਅੱਛਾ ਵਕਲ ਆਰਡਰ ਫਾਈਨਲ ਕਿਉਂ ਨਹੀਂ ਕਰਦਾ ਪਿਆ? ਆਰਡਰ ਫਾਈਨਲ ਆ ਜੀ। ਹੈ 500 ਗੋਲਾ ਚਾਹੀਦਾ, ਅੱਛਾ 2 ਤੋੜੇ ਪਟਾਸ ਦੇ। ਪਟਾਸ ਕੌਣ ਗੋਲੇ ਚ ਪਾਉਂਦਾ ਹੈ? ਉਹ ਤੇਰੀ ਮਾਮੀ ਸ਼ਮੀਮ ਬਣਾਉਂਦੀ ਨਹੀਂ ਪਟਾਸ? ਉਹ ਤੇ ਉਦੋਂ 1965 ਚ ਬਣਾਉਂਦੀ ਸੀ। ਉਹ ਹੁਣ ਵੀ ਬਣਾਉਂਦੀ ਆ, ਉਹਦੇ ਕੋਲ ਲੈ ਆਇਆ ਪਟਾਸ, ਭਾਈ ਦੀ ਫਰਮਾਇਸ਼ ਪੂਰੀ ਕਰ ਦਈਏ। ਉਹ ਪਟਾਸ ਨਾ ਅੱਜ ਕੱਲ ਜਾਲੀ ਬਹੁਤ ਹੁੰਦੀ। ਮੈਂ ਕਹਿੰਦਾ ਥੋੜੀ ਜ਼ਬਾਨ ਨਾਲ ਲਾ ਕੇ ਵੇਖ ਲਓ ਕਿ ਅਸਲ ਦੀ ਗੋਲਾ ਇੰਜ ਖਾਣ ਡਿਆ ਜੇ ਖੂਨ ਦੀ ਕਮੀ ਪੂਰੀ ਕਰਨ ਡਿਆ ਹੈ, ਤੇ ਗੱਲਾਂ ਪੁੱਠੀਆਂ ਕਰੀ ਜਾਂਦਾ। ਸਾਨੂੰ ਸਾਡਾ ਗੋਲਾ ਹੁਣ ਤੁਹਾਡੇ ਕੋਲ ਪਟਾਸ ਹੈ ਨਹੀਂ? ਉਹ ਭਾਈ ਕਿਹੜੇ ਧਮਾਕੇ ਵਾਲੇ ਗੋਲੇ ਲੱਭਣ ਆ ਗਏ ਆ? ਕਿਹੜੇ ਗੋਲੇ ਆ ਇਹ ਜਿਹੜੇ ਧਮਾਕਾ ਵੀ ਨਾਲ ਕਰਦੇ ਆ? ਮੈਂ ਤਾਂ ਅਜੇ ਤੱਕ ਨਹੀਂ ਦੇਖੇ। ਅਸੀਂ ਖਾਨਦਾਨੀ ਗੋਲੇ ਵੇਚਣ ਵਾਲੇ ਆ, ਸਾਨੂੰ ਨਹੀਂ ਅਜੇ ਦਾ ਗੋਲਾ ਨਜ਼ਰ ਆਇਆ ਜਿੱਤੇ ਪਟਾਸ ਵੀ ਪੈਂਦੀ ਹੈ, ਜਿਹਦੇ ਨਾਲ ਠਾ ਕਰਕੇ ਆਵਾਜ਼ ਵੀ ਆਉਂਦੀ, ਜਿਹਦੇ ਨਾਲ ਮਹਿਮਾਨ ਦੇ ਬੁੱਲ ਵੀ ਉੱਡ ਜਾਂਦੇ ਆ। ਹੈ ਇਹ ਕਿੱਦਾਂ ਦਾ ਗੋਲਾ ਵਾ? ਤੂੰ ਆਪਣਾ ਵਿਆਹ ਕਿੱਥੇ ਕਰਨਾ? ਤੋਰਾ ਬੋਰਾ 'ਚ ਕਰਨਾ ਵਿਆਹ? ਭਾਈ ਜੀ ਪਾਗਲ ਤਾਂ ਨਹੀਂ? ਆਪ ਹੀ ਬੋਲੀ ਜਾਂਦੇ ਹੋ, ਮੈਂ ਤਾਂ ਗੱਲ ਵੀ ਕੋਈ ਨਹੀਂ ਕੀਤੀ। ਉਹ ਪਾਗਲ ਮੈਨੂੰ ਕਹਿਣ ਡਿਆ, ਤੂੰ ਪਾਗਲ ਤੇ ਨਹੀਂ? ਉਹ ਭਾਈ ਉਹ ਰੱਬ ਦਾ ਵਾਸਤਾ, ਉਹ ਕੋਈ ਇਹਨੂੰ 5-10 ਰੁਪਏ ਦੇ ਉਹ ਠੀਪੇ ਕੋਲੋਂ। ਉਹ ਜਾ ਭਾਈ ਸਾਡੀ ਜਾਨ ਛੱਡ। 100 ਰੁਪਇਆ 100 ਰੁਪਇਆ 100 ਰੁਪਇਆ ਕਾਹਦਾ?
100 ਤੇ ਅਸੀਂ ਨਹੀਂ ਹਾਲੇ ਵਟਿਆ। ਗੋਲਾ ਨਹੀਂ ਖਾਦਾ ਮੈਂ ਆ ਗੋਲਾ ਤੇ ਤੁਸੀਂ 200 ਰੁਪਏ ਦਾ ਗੋਲਾ ਖਾ ਲਿਆ ਫ੍ਰੀ। ਤੇ 100 ਰੁਪਏ ਨਾਲ ਦੇ। 100 ਰੁਪਈਆ ਕਿਉਂ ਮੈਂ ਨਾਲ ਦਿਆਂ? ਇਹ ਨੁੱਕਰ ਤੇ ਮੁੰਡੇ ਬੈਠੇ ਸੀ 15-20 ਜਾਣੇ। ਅੱਛਾ ਕਹਿੰਦਾ ਭਲਵਾਨ ਗੋਲੇ ਵਾਲਾ ਹਜ਼ਾਰ ਨਹੀਂ ਕਰਦਾ। ਅੱਛਾ ਮੈਂ ਕਿਹਾ ਮੈਂ ਉਹਦੇ ਕੋਲ ਮੁਫਤ ਗੋਲਾ ਖਾ ਕੇ ਆਵਾਂਗਾ। ਅੱਛਾ। ਤਾਂ ਮੈਂ ਗੋਲਾ ਖਾ ਲਿਆ, ਮੈਨੂੰ ਇਜਾਜ਼ਤ ਦਿਓ। ਅਸਲਾਮ ਨਾ ਵਾਲੇਕੁਮ। ਮੁੰਡਿਆਂ ਦੀ ਉਹ ਮੈਨੂੰ ਮੁੰਡੇ ਵਹਾ